ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਧੰਨਵਾਦ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 29 ਅਪ੍ਰੈਲ ਦਿਨ ਸ਼ੁੱਕਰਵਾਰ ਤੇ ਸਾਡੇ ਅੱਜ ਦੇ ਸਵੇਰ ਦੇ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲ ਹਰ ਤਰ੍ਹਾਂ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਟਰੱਕਿੰਗ ਮਲਟੀ ਸਰਵਿਸਿਜ਼ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਫੈਕਟਰਿੰਗ ਦੀਆਂ ਸੇਵਾਵਾਂ ਲੈ ਸਕਦੇ ਹੋ। ਫੈਕਟਰਿੰਗ ਦੇ ਬਾਰੇ ਜਾਣਕਾਰੀ ਲੈਣ ਲਈ ਕਾਲ ਕਰ ਸਕਦੇ ਹੋ 408 272 2600 4082722600। ਅਤੇ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਸੁਖਬੀਰ ਬਾਦਲ ਨੂੰ ਮਿਲਣ ਆਏ ਅਕਾਲੀ, ਉਹਨਾਂ ਦੇ ਘਰੇ ਹੀ ਹੋਏ ਛਿੱਤਰੋ ਛਿੱਤਰੀ। ਕਾਲੀਆਂ 'ਚ ਖੜਕ ਪਈ, ਜਰਾ ਸੁਣ ਕੇ ਜਾਈ ਸਰਦਾਰਾ। ਇਹ ਅੱਜ ਆਪਸ ਦੇ ਵਿੱਚ ਹੀ ਡਹਿ ਪਏ। ਅਕਸਰ ਇਹਨਾਂ ਦੇ ਕੋਲ ਸ਼ਿਕਾਇਤਾਂ ਆਉਂਦੀਆਂ ਛਿੱਤਰੋ ਛਿੱਤਰੀ ਹੋ ਕੇ ਰਾਜੀਨਾਮੇ ਲਈ, ਪਰ ਅੱਜ ਇਹ ਸ਼ਿਕਾਇਤ ਲੈ ਕੇ ਆਏ ਤੇ ਮੁੜ ਕੇ ਛਿੱਤਰੋ ਛਿੱਤਰੀ ਹੋ ਕੇ। ਅਸਲ ਦੇ ਵਿੱਚ ਅੱਜ ਸਰਦਾਰ ਜਸਬੀਰ ਸਿੰਘ ਦਾ ਭੋਗ ਸੀਗਾ। ਮਹਿਰੂਮ ਜਸਬੀਰ ਸਿੰਘ, ਇਹਨਾਂ ਦੇ ਚਚੇਰੇ ਭਰਾ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਪਿਛਲੇ ਦਿਨੀ ਉਹਨਾਂ ਦੀ ਮੌਤ ਹੋ ਗਈ ਸੀ ਤੇ ਅੱਜ ਸ਼ਰਧਾਂਜਲੀ ਸਮਾਗਮ ਭੋਗ ਸੀਗਾ। ਉੱਥੇ ਸਾਰੇ ਇਕੱਠੇ ਹੋਏ ਸੀ ਤੇ ਇਹ ਮਾਨਸੇ ਤੋਂ ਦੋ ਧਿਰਾਂ ਆਈਆਂ ਸੀ ਇਹਨਾਂ ਨੂੰ ਮਿਲਣ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ। ਜਦੋਂ ਇਹਨਾਂ ਦੇ ਦਰਬਾਰੇ ਪਹੁੰਚੀਆਂ, ਇੱਕ ਧਿਰ ਸੀ ਨਗਰ ਕੌਂਸਲ ਤੇ ਕਾਬਜ਼ ਤੇ ਦੂਜੀ ਧਿਰ ਸੀ ਸਾਬਕਾ ਜੀ। ਜਦੋਂ ਅੰਦਰ ਗਏ ਵੱਡੇ ਦਰਬਾਰ ਦੇ ਵਿੱਚ ਤੇ ਉੱਥੇ ਇੱਕ ਧਿਰ ਨੇ, ਜਿਹੜੀ ਮੌਜੂਦਾ ਧਿਰ ਆ, ਉਹਦੇ ਤੇ ਦੋਸ਼ ਲਾਇਆ ਕਿ ਇਹ ਜੋ ਵੀ ਆਉਂਦਾ ਸਭ ਕੁਛ ਸਮੇਟੀ ਜਾਂਦੇ, ਜੋ ਜੀ ਆਵੇ ਸੁਰਾਜੀ ਜਾਵੇ, ਜੋ ਆਉਂਦਾ ਸੰਭਾਲੀ ਜਾਂਦੇ ਆ, ਲਾਉਂਦੇ ਕੱਖ ਨਹੀਂ। ਉੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਵੈਸੇ ਕਿਹਾ ਕਿ ਚਲੋ ਜਾਂਚ ਪੜਤਾਲ ਕਰਵਾਵਾਂਗੇ, ਜੋ ਵੀ ਹੋਇਆ। ਬਾਹਰ ਆਏ ਆ ਤੇ ਜਿਹੜੀ ਧਿਰ ਦੀ ਸ਼ਿਕਾਇਤ ਹੋਈ ਸੀ, ਉਹਨਾਂ ਨੇ ਸ਼ਿਕਾਇਤੀ ਧਿਰ ਨੂੰ ਟਾਲਿਆ ਬਿਲਕੁਲ ਇਹਨਾਂ ਦੇ ਘਰ ਦੇ ਬਾਹਰ ਮੂਹਰੇ। ਔਰ ਉੱਥੇ ਫਿਰ ਦਹਿੰਗੜ ਹੋਈ, ਬਹੁਤ ਜ਼ਿਆਦਾ ਦਹਿੰਗੜ ਹੋਈ। ਹਾਲਾਂਕਿ ਮੀਡੀਆ ਦੇ ਕੈਮਰੇ ਨਹੀਂ ਸੀਗੇ ਉਦੋਂ ਉੱਥੇ, ਪਰ ਦੱਸਦੇ ਆ ਜਿਹੜੇ ਉੱਥੇ ਪ੍ਰਤੱਖਦਰਸ਼ੀ ਆ ਕਿ ਪੱਗਾਂ ਲੈ ਗਈਆਂ, ਬੁਰੇ ਹਾਲ, ਬੌਂਕੇ ਦਿਹਾੜੇ ਤੇ ਕਾਫੀ ਕੁਛ ਹੋਇਆ। ਕਸੂਰਨ ਮੁੱਕੀ ਬਹੁਤ ਜ਼ਿਆਦਾ ਚੱਲਿਆ। ਇੱਕ ਧਿਰ, ਜਿਹੜੀ ਸਾਬਕਾ ਧਿਰ, ਜਿਹੜੀ ਸ਼ਿਕਾਇਤੀ ਧਿਰ ਬਣ ਕੇ ਗਈ ਸੀ, ਉਹਨੂੰ ਕਾਫੀ ਗਿੱਦੜ ਗੁੱਟ ਹੋਈ ਦੱਸਦੇ ਆ। ਫਿਰ ਉਸ ਤੋਂ ਬਾਅਦ ਮਾਮਲਾ ਠੰਡਾ ਹੋਇਆ। ਪੁਲਿਸ ਦੇ ਦਖਲ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਕਾਫੀ ਗੁੱਸੇ ਦੇ ਵਿੱਚ ਆਏ ਕਿ ਨਹੀਂ ਸੀ ਹੋਣਾ ਚਾਹੀਦਾ, ਕਿਉਂਕਿ ਉਧਰ ਭੋਗ ਸੀਗਾ, ਦੂਸਰੇ ਪਾਸੇ ਇਹ ਤਮਾਸ਼ਾ ਹੋ ਗਿਆ। ਫਿਰ ਉਸ ਤੋਂ ਬਾਅਦ ਇੱਕ ਧਿਰ ਜਿਹੜੀ ਜ਼ਿਆਦਾ ਕੁੱਟੀ ਗਈ, ਉਹ ਲੰਬੀ ਥਾਣੇ ਪਹੁੰਚ ਗਈ। ਲੰਬੀ ਥਾਣੇ ਦੇ ਵਿੱਚ ਸ਼ਾਮ ਤੱਕ ਉਹਨਾਂ ਨੇ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ। 8-9 ਬੰਦਿਆਂ ਤੇ 5-6 ਅਣਪਛਾਤੇ, 2-3 ਪਛਾਤੇ, ਯਾਨੀ 9 ਬੰਦਿਆਂ ਤੇ ਉਹਨਾਂ ਨੇ ਲਿਖਤੀ ਸ਼ਿਕਾਇਤ ਦਿੱਤੀ ਹੈ। SHO ਜਿਹੜਾ ਕਹਿੰਦਾ ਕਿ ਅਸੀਂ ਹੁਣ ਪੜਤਾਲ ਕਰਦੇ ਪਏ ਹਾਂ, ਜੋ ਵੀ ਕਾਰਵਾਈ ਬਣੇਗੀ। ਪਰ ਇਹ ਜੋ ਦੇਖ ਰਹੇ ਹਾਂ ਅਸੀਂ, ਕੁਝ ਸਮਾਂ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬੜਾ ਨਜ਼ਦੀਕੀ ਹੈ ਚਰਨਜੀਤ ਸਿੰਘ ਬਰਾੜ, ਤੇ ਇੱਕ ਹੋਰ ਇਹਨਾਂ ਦਾ ਹੀ ਮੀਡੀਆ ਐਡਵਾਈਜ਼ਰ ਸੀ। ਇਹ ਆਪਸ ਦੇ ਵਿੱਚ ਬਹੁਤ ਗਾਂਹ ਤੱਕ ਚਲੇ ਗਏ ਸੀ ਬਠਿੰਡੇ ਰਾਤ ਇੱਕ ਪਾਰਟੀ ਦੇ ਵਿੱਚ। ਇੱਕ ਹੋਰ ਇਹਨਾਂ ਦਾ ਜਿਹੜਾ ਸਰੂਪ ਸਿੰਗਲਾ, ਉਹਦੇ ਨਾਲ ਵੀ ਇੱਕ ਵਾਰੀ ਹੋਈ ਹੈ। ਤੇ ਇਹ ਇੱਕ ਘਟਨਾ ਜਿਹੜੀ ਹੁਣ ਇਹ ਵਾਪਰੀ ਹੈ, ਇਹ ਇਹਨਾਂ ਦੇ ਘਰੇ ਵਾਪਰਨੀ, ਇਹ ਇਸ ਗੱਲ ਦੀ ਕਿਤੇ ਨਾ ਕਿਤੇ ਇਸ ਗੱਲ ਦੀ ਇਹ ਸ਼ੱਕ ਪੈਦਾ ਕਰਦੀ ਹੈ, ਇੱਕ ਸ਼ੰਕਾ ਪੈਦਾ ਕਰਦੀ ਹੈ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਅਕਾਲੀਆਂ ਲਈ ਔਰ ਖਾਸ ਤੌਰ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਲਈ ਇੱਕ ਬੜਾ ਵੱਖਰਾ ਤਰ੍ਹਾਂ ਦਾ ਹੋਵੇਗਾ। ਕਿਉਂਕਿ ਪਹਿਲਾਂ ਉਹਨਾਂ ਦੇ ਪੈਰ ਥੱਲੇ ਬਟੇਰੇ ਆਉਂਦੇ ਰਹੇ ਆ ਤੇ ਉਹਨਾਂ ਤੇ ਤਗਮੇ ਜਿਹੜੇ ਫੀਤੀਆਂ ਸੀ ਉਹ ਸ਼ਿਕਾਰੀ ਦੇ ਲੱਗ ਜਾਂਦੇ ਸੀਗੇ, ਜੋ ਕਿ ਇਹ ਸ਼ਿਕਾਰੀ ਤਗੜੇ ਆ। ਪਰ ਐਤਕੀ ਪਤਾ ਲੱਗੇਗਾ ਜਦੋਂ ਉਹਨਾਂ ਨੂੰ ਉੱਡਦੇ ਤਿੱਤਰਾਂ ਦਾ ਸ਼ਿਕਾਰ ਕਰਨਾ ਪਵੇਗਾ, ਕਿਉਂਕਿ ਇਸ ਸਮੇਂ ਜੋ ਹਾਲਾਤ ਨੇ ਉਹ ਇਹ ਹੈ ਕਿ ਸਰਵੇ ਆਇਆ,
ਸਰਵੇ ਦੇ ਵਿੱਚ ਇਹਨਾਂ ਨੂੰ ਆਪ ਹੀ ਸ਼ੀਸ਼ਾ ਦਿਖ ਗਿਆ। ਵੈਸੇ ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ। ਸ਼ੀਸ਼ਾ ਸਰਵੇ ਦੇ ਰੂਪ 'ਚ ਇਹਨਾਂ ਨੂੰ ਵੇਖ ਗਿਆ, ਨੀਂਦਾਂ ਉੱਡੀਆਂ ਨੇ। ਮਾਹੌਲ ਜਿਹੜਾ ਹੈ ਉਹ ਦਿਨੋਂ ਦਿਨ ਘਰੇ ਵੀ ਖਰਾਬ ਹੁੰਦਾ ਜਾ ਰਿਹਾ ਤੇ ਬਾਹਰ ਤੇ ਹੈ ਹੀ ਪ੍ਰਤੀਕੂਲ। ਬਾਹਰ ਦੇ ਮਾਹੌਲ ਹੈ ਜਿਹੜਾ ਉਹ ਅਨੁਕੂਲ ਹੈ ਹੀ ਨਹੀਂ। ਤਾਂ ਘਰ ਦੇ ਵਿੱਚ ਵੀ ਜੇ ਇਸ ਤਰ੍ਹਾਂ ਦੀ ਸਿਆਣੇ ਕਹਿੰਦੇ ਹੁੰਦੇ ਕਲਾ ਕਲੰਦਰ ਵਸੇ ਘੜਿਓ ਪਾਣੀ ਨਸੇ, ਤੇ ਕਲਾ ਹੈ ਜਿਹੜੀ ਉਹ ਘਰ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਪੈ ਰਹੀ ਹੈ, ਇਹ ਮੈਨੂੰ ਸੁੱਖ ਨਹੀਂ ਜਾਪਦੀ। ਬਿਲਕੁਲ ਜੀ ਬਿਲਕੁਲ। ਇਹਨਾਂ ਦਾ ਜਿਹੜਾ ਸਰਵੇ ਵੀ ਆਇਆ ਸੀ ਉਸ ਦੇ ਵਿੱਚ ਵੀ ਹਾਲ ਇਹਨਾਂ ਦੇ ਮਾੜੇ ਹੀ ਜਿਹੜੇ ਆ ਨਜ਼ਰ ਆਏ ਆ ਜੀ। ਇਹ ਤਾਂ ਹੀ ਹੁਣ ਸਰਵੇ ਆਏ ਆ ਤੇ ਤਾਂ ਹੀ ਇਹ ਛਿੱਤਰੋ ਛਿੱਤਰੀ ਹੁੰਦੇ ਆ ਕਿ ਅੱਧੇ ਕੋ ਉਧਰੋਂ ਨਿਕਲ ਜਾਣਗੇ, ਅੱਧੇ ਗੋਸਰਾ ਨਿਕਲ ਜਾਣਗੇ। ਜਦੋਂ ਭੀੜਾਂ ਬਣਦੀਆਂ ਫਿਰ ਮਟਰ ਪਨੀਰ ਕੋਈ ਨਹੀਂ ਵੇਂਦਾ, ਫਿਰ ਸਾਰੇ ਛੱਡ ਕੇ ਨਿਕਲ ਲੈਂਦੇ ਆ। ਜੀ ਜੀ। ਤੇ ਅਗਲੀ ਆਪਾਂ ਗੱਲ ਕਰੀਏ, ਪੁਲਿਸ ਹੱਥੋਂ ਪਰੇਸ਼ਾਨ ਹੋਏ ਨੌਜਵਾਨ ਨੇ ਗੱਡੀ ਥੱਲੇ ਆ ਕੇ ਦਿੱਤੀ ਜਾਨ। ਵੇਖੋ ਕੱਲ ਵੀ ਇਸ ਤਰ੍ਹਾਂ ਦੀ ਇੱਕ ਖਬਰ ਆਈ ਸੀ ਕਿ ਤਰਨ ਤਾਰਨ ਦੇ ਵਿੱਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਉਹ ਵੀ ਪੁਲਿਸ ਤੋਂ ਸਤਿਆ ਹੋਇਆ ਬੰਦਾ ਸੀ। ਤੇ ਅੱਜ ਇੱਕ ਹੋਰ ਖਬਰ ਆ ਜਾਂਦੀ ਹੈ ਔਰ ਇਸ ਖਬਰ ਨੂੰ ਵੇਖ ਕੇ ਤੇ ਬੰਦਾ ਸੁੰਨ ਹੋ ਜਾਂਦਾ ਕਿ ਕਿਸ ਤਰੀਕੇ ਦੇ ਨਾਲ ਇੱਥੇ ਆਮ ਨਾਗਰਿਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਉਹਨਾਂ ਖਾਕੀ ਧਾਰੀਆਂ ਵੱਲੋਂ ਜਿਨ੍ਹਾਂ ਦੇ ਜਿੰਮੇ ਉਹਨਾਂ ਦੀ ਸੁਰੱਖਿਆ ਹੈ, ਜਾਨ ਮਾਲ ਦੀ ਜਿਨ੍ਹਾਂ ਦੇ ਜਿੰਮੇ ਸੁਰੱਖਿਆ। ਉਹ ਕਿਸ ਤਰ੍ਹਾਂ ਯਮਦੂਤ ਬਣ ਕੇ ਲੋਕਾਂ ਦੇ ਮਗਰ ਪੈ ਜਾਂਦੇ ਕਿ ਤੇਰੀ ਜਾਨ ਲੈਣੀ ਹੈ, ਤੇਰਾ ਮਾਲ ਲੈਣਾ ਹੈ। ਇਹ ਯਮਦੂਤਾਂ ਤੋਂ ਘੱਟ ਨਹੀਂ ਹੈ ਖਾਕੀ। ਇਹ ਘਟਨਾ ਲੁਧਿਆਣੇ ਜ਼ਿਲ੍ਹੇ ਦੀ ਹੈ, ਲੁਧਿਆਣੇ ਸ਼ਹਿਰ ਦੀ ਹੈ। ਉੱਥੇ ਇੱਕ ਨੌਜਵਾਨ ਜਿਹਦਾ ਨਾਂ ਇੰਦਰਪਾਲ ਹੈ, 25 ਕੁ ਸਾਲਾਂ ਦਾ, ਉਹ ਦੁਗਰੀ ਥਾਣਾ ਜਿਹੜਾ ਉਸ ਥਾਣੇ ਦੇ SHO ਤੇ ਕੁਝ ਮੁਲਾਜ਼ਮਾਂ ਤੋਂ ਸਤਿਆ ਅੱਜ ਗੱਡੀ ਥੱਲੇ ਆ ਗਿਆ। ਔਰ ਗੱਡੀ ਥੱਲੇ ਆਉਣ ਤੋਂ ਪਹਿਲਾਂ ਉਹਨੇ ਆਪਣੀ ਫੇਸਬੁੱਕ ਪ੍ਰੋਫਾਈਲ ਤੇ ਇੱਕ ਸਟੇਟਸ ਲਿਖਿਆ ਬਕਾਇਦਾ। ਸਟੇਟਸ ਦੇ ਵਿੱਚ ਉਹਨੇ ਇਹ ਕਿਹਾ ਕਿ ਮੇਰੀ ਸਾਰੀ ਕਮਾਈ ਜਿਹੜੀ ਹੈ ਉਹ ਇਹ ਖਾ ਗਏ ਆ, 1,25,000 ਰੁਪਇਆ ਮੇਰੇ ਤੋਂ ਇਹ ਹੁਣ ਤੱਕ ਹੈਂਡ ਚੁੱਕੇ ਆ ਔਰ ਹੋਰ ਮੰਗਦੇ ਆ, ਰੋਜ਼ਾਨਾ ਮੈਨੂੰ ਬੁਲਾਉਂਦੇ ਆ, ਮੈਨੂੰ ਤੰਗ ਕਰਦੇ ਆ, ਮੇਰੇ ਕੋਲ ਹੋਰ ਕੋਈ ਚਾਰਾ ਨਹੀਂ। ਨਾਲ ਉਹਨੇ ਲਿਖਿਆ ਕਿ ਮੈਂ ਤੰਗ ਹੋ ਕੇ ਇਸ ਸੰਸਾਰ ਤੋਂ ਚੱਲਿਆ ਵਾਂ। ਇਹ ਸਟੇਟਸ ਮੇਰਾ ਜਿਹੜਾ ਇਨਸਾਫ ਦਿਵਾਏਗਾ। ਦੇਖੋ ਸਟੇਟਸ ਲਿਖ ਕੇ ਫੇਸਬੁੱਕ ਤੇ ਉਹ ਨੌਜਵਾਨ, ਵੈਸੇ ਤੇ ਸਟੇਟਸ ਕਈ ਵਾਰੀ ਗੰਭੀਰਤਾ ਨਾਲ ਨਹੀਂ ਲਏ ਜਾਂਦੇ, ਜਿਵੇਂ ਬੀਬੀ ਸਿੱਧੂ ਦਾ ਸਟੇਟਸ ਵੀ ਇੱਕ ਆ ਜਾਂਦਾ ਕਿ ਇਸ ਤਰੀਕੇ ਦੇ ਵੀ ਸਟੇਟਸ ਹੁੰਦੇ ਵਿੱਚੋਂ, ਪਰ ਇਹ ਸਟੇਟਸ ਬਿਲਕੁਲ ਸੱਚ ਉਹਨੇ ਪੜਿਆ ਜੋ ਉਸ ਨੌਜਵਾਨ ਨੇ ਕਿਹਾ, ਲਿਖ ਕੇ ਗਿਆ। ਉਸ ਤੋਂ ਬਾਅਦ ਉਹਨੇ ਆਤਮ ਹੱਤਿਆ ਕਰ ਲਈ। ਨੌਜਵਾਨ ਦਾ ਪਿਤਾ ਪਹਿਲਾਂ ਹੀ ਹੈ ਨਹੀਂ, ਇੱਕ ਭੈਣ ਆ ਉਹ ਵਿਆਹੀ ਹੋਈ ਹੈ, ਦੂਜੀ ਭੈਣ ਆ ਜਿਹੜੀ ਉਹ ਘਰੇ ਆ, ਮਾਂ ਰਹਿ ਗਈ, ਭੈਣ ਰਹਿ ਗਈ, ਬਾਕੀ ਕੋਈ ਵੀ ਨਹੀਂ ਰਿਹਾ ਘਰ 'ਚ। ਇਹ ਇਕੱਲਾ ਹੀ ਕਮਾਊ ਮੈਂਬਰ ਸੀ। ਕਮਾਊ ਮੈਂਬਰ ਹੈ ਜਿਹੜਾ ਉਸ ਨੂੰ ਨਿਕਲ ਗਈ ਖਾਕੀ। ਖਾਕੀ ਕਿਉਂ ਇਹਦੇ ਪਿੱਛੇ ਪਈ? ਅਸਲ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਵੈਨ ਡਰਾਈਵਰ ਦਾ ਕਤਲ ਕਰ ਦਿੱਤਾ ਸੀ ਬਦਮਾਸ਼ ਨੇ, ਇੱਕ ਨੇ ਗੋਲੀ ਮਾਰ ਕੇ। ਗੋਰੂ ਬੱਚਾ ਨਾਮ ਸੀ ਉਹਦਾ ਬਦਮਾਸ਼ ਦਾ। ਉਹ ਬਦਮਾਸ਼ ਇਹਦੀ ਟੈਲੀਕਾਮ ਦੀ ਛੋਟੀ ਜਿਹੀ ਦੁਕਾਨ ਸੀ ਰਿਚਾਰਜ ਵਗੈਰਾ ਦੀ, ਉਹ ਆ ਕੇ ਕਿਤੇ ਬਹਿੰਦਾ ਉੱਠਦਾ ਸੀ, ਰੀਚਾਰਜ ਵਗੈਰਾ ਕਰਾਉਂਦਾ ਸੀ। ਪੁਲਿਸ ਆ ਕੇ ਇਹਦੇ ਪੇਸ਼ ਪੈ ਗਈ ਕਿ ਭਾਈ ਤੈਨੂੰ ਪਤਾ ਕਿੱਥੇ? ਇਹ ਕਹਿੰਦਾ ਕਿ ਜਿੰਨੀ ਕੁ ਜਾਣਕਾਰੀ ਮੈਨੂੰ ਸੀ ਮੈਂ ਉਹਨਾਂ ਨੂੰ ਪ੍ਰਦਾਨ ਕਰ ਦਿੱਤੀ ਕਿ ਭਾਈ ਮੈਨੂੰ ਇੰਨਾ ਕੁ ਪਤਾ। ਪਰ ਉਹਨਾਂ ਨੇ 1.25 ਲੱਖ ਰੁਪਈਆ ਵੀ ਲੈ ਲਿਆ, ਪਰ ਫਿਰ ਵੀ ਜਾਨ ਨਹੀਂ ਸੀ ਛੱਡਦੇ। ਕਹਿੰਦੇ ਬੰਦਾ ਫੜਾ ਨਹੀਂ ਤਾਂ ਤੈਨੂੰ ਕੇਸ ਦੇ ਵਿੱਚ ਠੋਕ ਦੇਣਗੇ, ਜਾਂ ਪੈਸੇ ਦੇ ਜਾਂ ਬੰਦਾ ਫੜਾ। ਅੱਕ ਕੇ ਇਸ ਨੌਜਵਾਨ ਨੇ ਕੁਝ ਕੀਤਾ। ਹੁਣ ਕੱਲ ਤਰਨਤਾਰਨ ਵਾਲਾ ਮਾਮਲਾ ਸੀ ਤੇ ਇਹਨਾਂ ਕਿਹਾ ਪੱਤਰਕਾਰ ਵੀ ਟੰਗ ਦਿਆਂਗੇ ਵਿੱਚ, ਸੁਸਾਈਡ ਕਰਨ ਦੀ ਕੋਸ਼ਿਸ਼ ਕਰਨ ਵਾਲੇ ਤੇ ਵੀ ਪਰਚਾ ਦਰਜ ਕਰਾਂਗੇ। ਅੱਜ ਨਾ ਤੇ ਦੇਖੋ ਸੁਸਾਈਡ ਦੀ ਕੋਸ਼ਿਸ਼ ਹੋਈ ਹੈ, ਸੁਸਾਈਡ ਹੀ ਹੋਈ ਹੈ, ਨਾ ਹੀ ਅੱਜ ਕੋਈ ਮੀਡੀਆ ਕਰਮੀ ਉੱਥੇ ਮੌਜੂਦ ਸੀ ਜਿਹੜੇ ਜਿਹਨੂੰ ਇਹ ਵਿੱਚ ਕਰਦੇ ਨਾਮਜ਼ਦ ਕਿ ਇਹਨਾਂ ਨੇ ਡਰਾਮਾ ਕਰਵਾਇਆ। ਅੱਜ ਸਾਰਾ ਕੁਝ ਸਭ ਦੇ ਸਾਹਮਣੇ, ਕੁੱਲ ਦੁਨੀਆ ਦੇ ਸਾਹਮਣੇ, ਕਿ ਹਾਲੇ ਵੀ ਇਹ ਉਡੀਕ ਕਰਨਗੇ ਸਾਡੇ ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੇ ਅਧੀਨ ਪੁਲਿਸ ਆ, ਹਾਲੇ ਵੀ ਉਡੀਕ ਕਰਨਗੇ ਕਿਸੇ ਚੀਜ਼ ਦੀ ਕਿ ਇਹਨਾਂ ਖਾਕੀ ਧਾਰੀਆਂ ਨੂੰ ਫੌਰਨ ਜਿਹੜੀਆਂ ਇਹਨਾਂ ਦੀਆਂ ਬੈਲਟ ਹੈ ਉਹਨਾਂ ਦੇ ਨਾਲ ਮੁਸ਼ਕਾਂ ਬੰਨ ਕੇ ਅੰਦਰ ਸੁੱਟਿਆ ਜਾਵੇ, ਜਿਨ੍ਹਾਂ ਨੇ ਇੱਕ ਘਰ ਨੂੰ ਇੰਨੀ ਬੁਰੀ ਤਰ੍ਹਾਂ ਉਜਾੜ ਦਿੱਤਾ। ਜੀ ਜੀ ਜੀ, ਪਰ ਕੋਈ ਸ਼ਰਮ ਹਿਆ ਇਹਨਾਂ ਨੂੰ ਹੈ ਨਹੀਂ ਜੀ। ਅਗਲੀ ਗੱਲ ਕਰਦੇ ਹਾਂ ਜੀ। ਇੱਕੋ ਹਲਕੇ 'ਚ ਇੱਕੋ ਦਿਨ ਚਿੱਟੇ ਨੇ ਲਈਆਂ 3 ਜਾਨਾਂ। ਹਾਲੇ ਕਹਿੰਦੇ ਜੀ ਮਾਹੌਲ ਠੀਕ ਹੈ, ਮਾਹੌਲ ਠੀਕ ਹੈ।
ਇਹ ਮੰਨਦੇ ਨਹੀਂ, ਅਸੈਂਬਲੀ ਦੇ ਵਿੱਚ ਵੀ ਖੜ ਕੇ ਕਹਿ ਦਿੰਦੇ ਆ ਜੀ ਨਸ਼ੈੜੀ ਤਾਂ ਲੱਭਦਾ ਹੀ ਨਹੀਂ ਸਾਨੂੰ, ਨਸ਼ੇ ਦਾ ਤਾਂ ਬਸ ਐਵੇਂ ਚੋਰ ਭਲਾਈ ਆ, ਨਸ਼ੇ ਦੇ ਨਾਂ ਤੇ ਸਾਨੂੰ ਬਦਨਾਮ ਕੀਤਾ ਜਾਂਦਾ। ਵਿਰੋਧੀਆਂ ਦੀਆਂ ਚਾਲਾਂ ਨੇ, ਰਾਹੁਲ ਗਾਂਧੀ ਦੀ ਜਿਹੜੀ ਹੈ ਮਾੜੀ ਸੋਚ ਹੈ, ਇਹ ਸਭ ਕੁਛ ਕਿੰਨਾ ਕੁਛ ਹੁੰਦਾ। ਪਰ ਇਹ ਖਬਰਾਂ ਜਿਹੜੀਆਂ ਇਹ, ਕਿਉਂਕਿ ਦੇਖੋ ਵਰਤਮਾਨ ਤੋਂ ਭੱਜਣਾ, ਸੱਚ ਤੋਂ ਭੱਜਣਾ ਭਵਿੱਖ ਦਾ ਬਹੁਤ ਵੱਡਾ ਨੁਕਸਾਨ ਕਰਨਾ। ਇਹ ਜੀ ਲੋਕ ਵਰਤਮਾਨ ਤੋਂ ਭੱਜ ਰਹੇ ਆ, ਹਕੀਕਤਾਂ ਤੋਂ ਨੱਠ ਰਹੇ ਆ, ਭਗੌੜੇ ਹੋ ਰਹੇ ਆ ਹਾਲਾਤਾਂ ਤੋਂ, ਤਾਂ ਇਹਨਾਂ ਨੂੰ ਭਵਿੱਖ ਕਦੇ ਮਾਫ ਨਹੀਂ ਕਰੇਗਾ। ਅੱਜ ਵਰਤਮਾਨ ਕੀ ਹੈ? ਇਹ ਇੱਕ ਨੌਜਵਾਨ, ਇਹ ਲੁਧਿਆਣੇ ਨੇੜੇ ਦੀਆਂ ਘਟਨਾਵਾਂ ਨੇ। ਉਧਰ ਜਦੋਂ ਨਿਕਲੀਏ ਨਾ ਲੁਧਿਆਣੇ ਤੋਂ, ਆਪਾਂ ਸਿੱਧਵਾਂ ਬੇਟ ਨੂੰ ਜਾਂਦੇ ਆ, ਰਸਤੇ ਚ ਆਉਂਦੇ ਆ ਹੰਬੜਾ, ਭੁੰਦੜੀ ਵਗੈਰਾ, ਇਹ ਪਿੰਡ ਆਉਂਦੇ ਆ। ਉਹ ਇਲਾਕਾ ਅੱਜ ਕੱਲ੍ਹ ਬਹੁਤ ਜ਼ਿਆਦਾ ਇਸ ਚੀਜ਼ ਦੇ ਨਾਲ ਗਰਸਿਆ ਹੋਇਆ ਹੈ। ਉੱਥੇ ਇੱਕ ਨੌਜਵਾਨ ਆਇਆ ਨਸ਼ਾ ਲੈਣ ਉਹਨਾਂ ਪਿੰਡਾਂ 'ਚ, ਉਹਨੇ ਰਸਤੇ ਦੇ ਵਿੱਚ ਜਦੋਂ ਲਾਇਆ ਟੀਕਾ, ਸਿਰਿੰਜ ਬਾਹਰ ਹੀ ਨਹੀਂ ਨਿਕਲੀ, ਪ੍ਰਾਣ ਨਿਕਲ ਗਏ। ਇੱਕ ਹੋਰ ਜਿਹੜਾ ਦਰਿਆ ਦੇ ਵਿੱਚ ਬੇੜੀ ਚਲਾਉਂਦਾ ਸੀ, ਉਹਨੇ ਚੱਲਦੀ ਬੇੜੀ ਦੇ ਵਿੱਚ ਟੀਕਾ ਲਾਇਆ, ਉਹਦੀ ਜੀ ਜ਼ਿੰਦਗੀ ਦੀ ਬੇੜੀ ਉੱਥੇ ਡੁੱਬ ਗਈ, ਉਹਦੀ ਜ਼ਿੰਦਗੀ ਦੀ ਬੇੜੀ ਪਾਰ ਨਹੀਂ ਲੰਘੀ, ਉੱਥੇ ਡੁੱਬ ਗਈ। ਇੱਕ ਹੋਰ ਮੁੰਡਾ ਇਸੇ ਪਿੰਡਾਂ ਦਾ, ਉਹ ਓਵਰਡੋਜ਼ ਕਰਕੇ ਮਰ ਗਿਆ, ਤੇ ਮਾਪਿਆਂ ਨੇ ਦਿਨ ਚੜ੍ਹਦਾ ਇੰਤਜ਼ਾਰ ਨਹੀਂ ਕੀਤਾ, ਰੌਲ ਗੌਲੇ ਦੇ ਵਿੱਚ ਹੀ ਸੰਸਕਾਰ ਕਰ ਦਿੱਤਾ ਕਿ ਪਿੰਡ ਵਾਲੇ ਪੁੱਛਣਗੇ ਕਿਵੇਂ ਮਰ ਗਿਆ, ਅਸੀਂ ਕੀ ਜਵਾਬ ਦੇਵਾਂਗੇ। ਜੀ ਇੱਥੇ ਬਸ ਨਹੀਂ, ਇੱਕ ਹੋਰ ਹਿਰਦੇ ਵੇਦਕ ਘਟਨਾ ਸਾਹਮਣੇ ਆਈ ਆ। ਫਲੌਰ ਦੇ ਵਿੱਚ ਇੱਕ ਮੁੰਡਾ ਨਸ਼ੈੜੀ ਸੀ, ਪਿਤਾ ਉਹਦਾ ਹੈ ਨਹੀਂ ਸੀ, ਬਹੁਤ ਜ਼ਿਆਦਾ ਨਸ਼ਾ ਕਰਦਾ ਸੀ, ਉਹ ਕਿਤੇ ਬੇਸੁੱਧ ਹੋ ਕੇ ਡਿੱਗ ਪਿਆ। ਮਾਂ ਨੇ ਉਹਦੀ ਜੇਬ ਦੇ ਵਿੱਚੋਂ ਉਹ ਵਾਇਲ ਕੱਢ ਲਈ ਜਿਹੜੀ ਨਸ਼ਾ ਲਾਉਂਦਾ ਸੀਗਾ ਜਿਹਦੇ ਵਿੱਚੋਂ, ਤੇ ਰਾਤ ਨੂੰ ਉਹਨੂੰ ਜਦੋਂ ਕਿਤੇ ਸੁਰਤ ਆਈ, ਉਹਨੇ ਟੀਕਾ ਮੰਗਿਆ, ਮਾਂ ਨੇ ਦਿੱਤਾ ਨਾ, ਉਹਨੇ ਮਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ, ਮਾਂ ਦੀ ਜਾਨ ਦਾ ਦੁਸ਼ਮਣ ਬਣ ਗਿਆ। 15 ਸਾਲਾਂ ਦੀ ਭੈਣ ਪਈ ਸੀ ਕੋਲ, ਉਹ ਉੱਠ ਕੇ ਛਡਾਉਣ ਆਈ, ਉਹਨੂੰ ਵੀ ਮਾਰਨ ਪਿਆ। ਚਲੋ ਛੱਡ ਛੜਈਆ ਹੋ ਗਿਆ। ਜਦੋਂ ਟੀਕਾ ਨਹੀਂ ਮਿਲਿਆ, ਉਹਨੇ ਮੁੜ ਕੇ ਆਪਣੇ ਮੋਟਰਸਾਈਕਲ ਦੇ ਵਿੱਚੋਂ ਪੈਟਰੋਲ ਕੱਢ ਕੇ ਰਾਤ ਨੂੰ ਅੱਗ ਲਾ ਲਈ। ਸਾਰੀਆਂ ਬਾਹਾਂ ਤੋਂ ਚਮੜੀ ਉਤਰ ਗਈ, ਸਾਰੇ ਇੱਥੋਂ ਹਿੱਕ ਤੋਂ ਚਮੜੀ ਉਤਰ ਗਈ। ਦੱਸਦੇ ਆ ਹਸਪਤਾਲ ਨਹੀਂ ਗਿਆ ਉਹਨਾਂ ਚਿਰ ਜਿੰਨਾ ਚਿਰ ਟੀਕਾ ਨਹੀਂ ਲੱਗਾ। ਇਹ ਜੀ ਸਾਡੇ ਪੰਜਾਬ ਦਾ ਹਾਲ ਆ। ਨਸ਼ੈੜੀ ਇੱਥੋਂ ਤੱਕ ਗਏ ਕਿ ਚਮੜੀ ਸਾਰੀ ਜਿੱਦਾਂ ਖਿੱਚ ਕੇ ਕੋਈ ਲਾ ਦਿੰਦਾ, ਜਿੱਦਾਂ ਸੱਪ ਦੀ ਕੁੰਝ ਖਿੱਚ ਕੇ ਆਪਾਂ ਲਾ ਦਿੰਦੇ ਆ, ਜੀ ਉਸ ਤਰੀਕੇ ਨਾਲ ਚਮੜੀ ਉਤਰ ਗਈ ਹੈ ਉਤਲੇ ਧੜ ਤੋਂ। ਪਰ ਉਹ ਬੰਦਾ ਉਹਨਾਂ ਚਿਰ ਹਸਪਤਾਲ ਨਹੀਂ ਗਿਆ ਆਪਦੀ ਮਾਂ ਦੇ ਨਾਲ ਜਿੰਨਾ ਚਿਰ ਉਹਨੇ ਉਹ ਟੀਕਾ ਨਹੀਂ ਲਾਇਆ। ਹਾਲੇ ਜੀ ਵੀ ਇਹ ਕਹਿੰਦੇ ਮਾਹੌਲ ਠੀਕ ਹੈ, ਮਾਹੌਲ ਠੀਕ ਨਹੀਂ। ਇਹਨਾਂ ਨੂੰ ਸੋਚ ਠੀਕ ਕਰਨ ਦੀ ਲੋੜ ਆ। ਇਹਨਾਂ ਨੂੰ ਇਹ ਸੋਚਣ ਦੀ ਜ਼ਰੂਰਤ ਹੈ ਕਿ ਕੱਲ ਨੂੰ ਜਦੋਂ ਵੀ ਤਵਾਰੀਖ ਦਾ ਆਂਕਲਨ ਹੋਇਆ, ਤੁਸੀਂ ਉਸ ਥਾਂ ਤੇ ਹੋਵੋਗੇ ਜਿੱਥੇ ਤੁਹਾਡੀਆਂ ਜਿਹੜੀਆਂ ਕੰਧਾਂ ਤੇ ਫੋਟੋਆਂ ਹੋਈਆਂ ਨਾ, ਉਹਨਾਂ ਨੂੰ ਵੀ ਲਾਹਨਤਾਂ ਪੈਣਗੀਆਂ। ਜੀ ਜੀ ਅੱਜ ਜਿਸ ਤਰੀਕੇ ਦੇ ਹਾਲਾਤ ਲਗਾਤਾਰ ਬਣ ਰਹੇ ਆ, ਕੀ ਇਦਾਂ ਦੇ ਚਾਂਸ ਹੋ ਸਕਦੇ ਆ ਵੀ ਥੋੜਾ ਚਿਰ ਪਹਿਲੋਂ ਵੀ ਇਲੈਕਸ਼ਨਾਂ ਹੋ ਜਾਣ? ਵੇਖੋ ਜੀ, ਜੇ SYL ਦਾ ਕੋਈ ਫੈਸਲਾ ਆਉਂਦਾ ਹੈ ਜਾਂ ਕੋਈ ਇਸ ਤਰ੍ਹਾਂ ਦੀਆਂ ਹੋਰ ਧਾਰਮਿਕ ਭਾਵਨਾਵਾਂ ਵਾਲਾ ਮੁੱਦਾ ਵਿੱਚ ਆ ਜਾਂਦਾ, ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਕਮ ਦਾ ਯੱਕਾ ਯਾਨੀ ਅਸਤੀਫਾ ਖੇਡ ਸਕਦੇ ਆ। ਇਹ ਮੰਨ ਕੇ ਚੱਲੋ, ਕਿਉਂਕਿ ਇਹ ਇਹਨਾਂ ਦਾ ਹੁਕਮ ਦਾ ਯੱਕਾ ਕਿ ਅਸੀਂ ਜੀ ਆਪਦੀ ਸਰਕਾਰ ਕੁਰਬਾਨ ਕਰ ਦਿੱਤੀ। ਪਰ ਇਹ ਤਾਂ ਹੋਏਗਾ ਜੇ 2-4 ਮਹੀਨਿਆਂ ਦੇ ਅੰਦਰ ਕੋਈ ਮੁੱਦਾ, ਭਾਵਨਾਤਮਕ ਮੁੱਦਾ ਜਿਹੜਾ ਲੋਕਾਂ ਦਾ, ਉਹ ਜਿਵੇਂ SYL ਜਾਂ ਬੇਅਦਬੀ ਹੈ ਜਾਂ ਇਸ ਤਰੀਕੇ ਦਾ ਕੋਈ ਮੁੱਦਾ ਜਿਹੜਾ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਦਾ, ਜੇ ਉਹ ਉੱਠਦਾ, ਉਹਨੂੰ ਕੈਸ਼ ਕਰਨ ਤੋਂ ਇਹ ਕਦੇ ਬਾਜ ਨਹੀਂ ਆਉਣਗੇ, ਫਿਰ ਸੰਭਾਵਨਾ ਬਣਦੀ ਹੈ। ਜੀ ਜੀ ਦੇਸ਼ ਦੇ ਸਾਰੇ ਨੇਤਾ ਹੋਏ ਨੇ, ਆਲਮੋਸਟ ਸਾਰੇ ਨੇਤਾ RTI ਦੇ ਪਟੀਸ਼ਨਾਂ ਤੋਂ ਔਖੇ। ਦੇਖੋ ਇਹ ਤੇ ਚਾਹੁੰਦੇ ਨੇ ਕਿ ਇਹਨਾਂ ਦੇ ਬੁੱਲ ਸੀਤੇ ਜਾਣ ਜਿਹੜੇ ਸਾਡੇ ਲੁੱਟ ਦਾ ਸਮਾਨ ਆ। ਜੀ ਅਸੀਂ ਲੁੱਟੀ ਚੱਲੀਏ। ਇਹ ਜਿਹੜੇ ਬੰਦੇ ਆ, ਇਹਨਾਂ ਲੁੱਟਣ ਦਾ ਸਮਾਨ ਹੀ ਹੈ ਨਾ ਜੀ, ਕਿ ਪਹਿਲਾਂ ਵੋਟਾਂ ਲੁੱਟ ਕੇ ਲੈ ਜਾਂਦੇ, ਫਿਰ ਜਦੋਂ ਉੱਥੇ ਬਹਿ ਜਾਂਦੇ ਆ ਤਖਤਾਂ ਤੇ, ਫਿਰ ਉਹਨਾਂ ਦੇ ਹੱਕ ਲੁੱਟੀ ਜਾਂਦੇ ਆ, ਸਾਰਾ ਕੁਝ ਲੁੱਟੀ ਹੋਈ ਜਾਂਦੇ ਆ। ਤਾਂ ਇਹ ਚਾਹੁੰਦੇ ਆ ਕਿ ਜਦੋਂ ਅਸੀਂ ਇਹਨਾਂ ਨੂੰ ਲੁੱਟੀਏ, ਕੁੱਟੀਏ, ਪੁੱਟੀਏ ਇਹਨਾਂ ਨੂੰ, ਤਾਂ ਉਦੋਂ ਇਹ ਬੋਲਣ ਵੀ ਨਾ, ਇਹ ਸਾਨੂੰ ਸਵਾਲ ਵੀ ਨਾ ਕਰਨ, ਇਹਨਾਂ ਦੇ ਬੁੱਲ ਸੀਰੀਏ ਅਸੀਂ। ਇਹ ਬੁੱਲ ਸੀਣ ਵਾਲੀ ਗੱਲ ਹੈ ਨਾ ਜੀ, ਕਿ 70 ਸਾਲਾਂ ਦੇ ਇਤਿਹਾਸ ਦੇ ਵਿੱਚ ਇੱਕ ਲੋਕਾਂ ਨੂੰ ਹੱਕ ਮਿਲਿਆ, ਹਾਲੇ ਅੱਧਾ ਅਧੂਰਾ ਹੈ। RTI ਹਾਲੇ ਪੂਰੀ ਨਹੀਂ ਹੈ, ਬਹੁਤ ਸਾਰੇ ਮਹਿਕਮੇ ਬਾਹਰ ਨੇ, ਬਹੁਤ ਸਾਰੀਆਂ ਇਹੋ ਜਿਹੀਆਂ ਇਹਦੇ 'ਚ ਵਿਧੀਆਂ ਨੇ ਜਿਨ੍ਹਾਂ ਦੇ ਵਿੱਚ RTI ਨੂੰ ਆਪਾਂ ਸੰਪੂਰਨ ਨਹੀਂ ਗਿਣ ਸਕਦੇ। ਉਹ ਅੱਧਾ ਅਧੂਰਾ ਹੱਕ ਵੀ ਹੈ ਜਿਹੜਾ ਉਹ ਇਹ ਖੋਹਣ ਨੂੰ ਫਿਰਦੇ ਆ। ਸੰਸਦ ਦੇ ਵਿੱਚ
ਉੱਥੇ ਸਾਰੇ ਤਕਰੀਬਨ ਜਿਹੜੇ ਜਿਵੇਂ ਤੁਸੀਂ ਸਾਰੇ ਕਿਹਾ ਤਾਂ ਕਈ ਪਾਰਟੀਆਂ ਦੇ ਨੇਤਾ ਜਿਹੜੇ ਇੱਕਮਿਕ ਹੋ ਗਏ ਕਿ ਇਹ RTI ਤੇ ਜਿਹੜੀ ਜਨਹਿਤ ਪਟੀਸ਼ਨ ਹੈ ਇਹ ਦੇਸ਼ ਦੀ ਬੜੀ ਵੱਡੀ ਸਮੱਸਿਆ ਬਣ ਗਈ ਹੈ, ਦੇਸ਼ ਦਾ ਸਮਾਂ ਖਰਾਬ ਕਰਦੀ ਹੈ, ਇਹ ਕਰਦੀ ਹੈ, ਉਹ ਕਰਦੀ ਹੈ। ਬਹੁਤ ਜਿਵੇਂ ਰਾਜੀਵ ਸ਼ੁਕਲਾ ਵਰਗੇ ਇਹ ਸਾਰੇ ਹੀ ਇੱਕ ਪਾਸੇ ਹੋ ਕੇ ਕਾਂਗਰਸ ਦੇ ਜੈ ਰਮੇਸ਼ ਸੀਗਾ, ਇਹਨਾਂ ਸਾਰਿਆਂ ਨੇ ਹੀ ਵਿਰੋਧ ਕੀਤਾ ਹੈ RTI ਦਾ ਕਿ RTI ਨਹੀਂ ਹੋਣੀ ਚਾਹੀਦੀ। ਹੁਣ ਦੇਖੋ ਜੇ RTI ਵੀ ਤੁਸੀਂ ਨਹੀਂ ਰੱਖਣੀ ਚਾਹੁੰਦੇ, RTI ਦਾ ਮਤਲਬ ਹੈ ਕਿ ਅਸੀਂ ਆਮ ਲੋਕ ਜਿਨ੍ਹਾਂ ਨੂੰ ਸਰਕਾਰੀ ਦਰਬਾਰੇ ਕੋਈ ਨਹੀਂ ਪੁੱਛਦਾ, ਜੇ ਉਹਨਾਂ ਨੇ ਕੁਝ ਜਾਣਨਾ ਹੈ ਆਪਣੇ ਦੇਸ਼ 'ਚ ਕੀ ਹੋ ਰਿਹਾ, ਕਿਸ ਮਹਿਕਮੇ 'ਚ ਕੀ ਹੈ, ਤਾਂ ਉਹਨਾਂ ਕੋਲ ਇੱਕ ਹੱਕ ਹੈ। ਜੇ ਤੁਸੀਂ ਉਹ ਵੀ ਨਹੀਂ ਦਿੰਦੇ ਪੁੱਛਣ ਦਾ ਹੱਕ, ਸਵਾਲ ਕਰਿਆ ਤਾਂ ਵੈਸੇ ਹੀ ਡੰਡੇ ਮਿਲਦੇ ਆ। ਸਾਡੇ ਪੰਜਾਬ ਦੇ ਵਿੱਚ ਜੇ ਕੋਈ ਚਲਾ ਜਾਵੇ ਕਿਸੇ ਸਮਾਗਮ ਦੇ ਵਿੱਚ, ਕੋਈ ਦੋ ਨਾਅਰੇ ਲਾ ਦੇਵੇ ਤੇ ਉਹਨੂੰ ਪਹਿਲਾਂ ਉੱਥੇ ਮਾਂਜਿਆ ਜਾਂਦਾ ਚੰਗੀ ਤਰ੍ਹਾਂ, ਫਿਰ ਐਸਾ ਕੇਸ ਪਾ ਕੇ ਜੇਲ੍ਹ 'ਚ ਸੁੱਟਿਆ ਜਾਂਦਾ ਕਿ ਉਹ ਨਿਕਲਦਾ ਹੀ ਉਦੋਂ ਹੈ ਜਦੋਂ ਉਹਦਾ ਸਾਰਾ ਆਕਰੋਸ਼ ਰੋਸ ਹੈ ਜਿਹੜਾ ਨਿਕਲ ਜਾਂਦਾ। ਤਾਂ ਇੱਕ RTI ਹੈ ਲੈ ਦੇ ਕੇ ਇੱਕ ਸਵਾਲ ਪੁੱਛਣ ਦਾ ਅਧਿਕਾਰ ਹੈ, ਤੁਸੀਂ ਉਹਨੂੰ ਵੀ ਨੱਪਣ ਨੂੰ ਫਿਰਦੇ ਹੋ। ਜੇ ਇਹ ਦੇਸ਼ ਤੇ ਬੋਝ ਆ ਤੇ ਦੇਸ਼ ਦਾ ਜਿਹੜਾ ਢਾਂਚਾ ਹੈ ਅਫਸਰਸ਼ਾਹੀ ਦਾ ਜਾਂ ਜੁਡੀਸ਼ਰੀ ਹੈ ਉਹ ਹੈ ਕਾਹਦੇ ਲਈ ਹੈ? ਜੇ ਇਹ ਕੰਮ ਨਹੀਂ, ਕਿਉਂਕਿ ਉੱਥੇ ਕੋਈ ਇਹ ਤਾਂ ਹੈ ਨਹੀਂਗਾ ਕਿ ਤਰੰਗਲੀਆਂ ਦੇ ਨਾਲ ਲੱਦ ਕੇ ਜਵਾਬ ਭੇਜਣੇ ਆ, ਲਿਖ ਕੇ ਹੀ ਦੇਣੇ ਆ ਨਾ। ਤੇ ਜੇ ਅਫਸਰਸ਼ਾਹੀ ਲਿਖ ਕੇ ਆਪਣਾ ਕੰਮ ਨਹੀਂ ਕਰ ਸਕਦੀ, ਇਹ ਸਮਾਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਨਹੀਂ ਦੇ ਸਕਦੀ ਅਫਸਰਸ਼ਾਹੀ, ਤੇ ਫਿਰ ਅਫਸਰਸ਼ਾਹੀ ਦਾ ਕੰਮ ਕੀ ਹੋਇਆ? ਮੱਖੀਆਂ ਮਾਰਨਾ। ਤਾਂ ਜੇਕਰ ਇਹ ਕਹਿੰਦੇ ਨੇ ਕਿ RTI ਨਹੀਂ ਹੋਣੀ ਚਾਹੀਦੀ ਤਾਂ ਫਿਰ ਮੇਰੇ ਖਿਆਲ ਦੇ ਨਾਲ ਸੰਵਿਧਾਨ ਚੋਂ ਉਹ ਚੀਜ਼ ਵੀ ਮੇਟ ਦੇਣੀ ਚਾਹੀਦੀ ਹੈ ਜੋ ਸਵਾਲ ਪੁੱਛਣ ਦਾ ਅਧਿਕਾਰ ਦੱਸਦੀ ਹੈ। ਜੀ ਜੀ ਜੀ। ਤੇ ਅਗਲੀ ਆਪਾਂ ਗੱਲ ਕਰੀਏ, ਇੱਕ ਜਿਹੜਾ ਚੰਡੀਗੜ੍ਹ ਦੇ ਵਿੱਚ 1500 ਘਰਾਂ ਨੂੰ ਕਰ ਦਿੱਤਾ ਗਿਆ ਢਹਿ ਢੇਰੀ। ਗੁਰਦਾਸ ਮਾਨ ਕਹਿੰਦਾ ਜੀ ਪੱਕੀ ਵੇਖ ਕੇ ਨਹੀਂ ਕੱਚੀ ਢਾਉਣੀ ਚਾਹੀਦੀ। ਇਹ ਪੱਕੀ ਬਣਾਉਣ ਲੱਗੇ ਜਿਹੜੇ ਆ ਕੱਚੀ ਢਾ ਰਹੇ ਆ। ਸਮਾਰਟ ਸਿਟੀ ਬਣ ਜਾ ਰਿਹਾ ਚੰਡੀਗੜ੍ਹ, ਵੈਸੇ ਤੇ ਪਹਿਲਾਂ ਬੜਾ ਸਮਾਰਟ ਸੀ, ਪਰ ਉਹ ਸਮਾਰਟ ਸਿਟੀ ਬਣਦਾ ਕਈ ਘਰਾਂ ਦੀ ਬਲੀ ਲੈ ਗਿਆ। ਇੱਕ ਪਲਸੌਰਾ ਇਲਾਕੇ ਦੇ ਵਿੱਚ ਸੈਕਟਰ ਜਦੋਂ ਆਪਾਂ 40 ਤੇ 42 ਦੇ ਵਿਚਾਲੇ ਜਾਂਦੇ, ਉੱਥੇ ਪਲਸੌਰਾ ਕਲੋਨੀ ਪੈਂਦੀ ਹੈ। ਪਲਸੌਰਾ ਇਲਾਕੇ ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਕਲੋਨੀ ਉਹਨੂੰ ਕਹਿੰਦੇ ਸੀ। ਉੱਥੇ 1500 ਤੋਂ 2000 ਦੇ ਕਰੀਬ ਘਰ ਸਨ ਜਿਹੜੇ ਆਰਜ਼ੀ 8 ਕਿੱਲਿਆਂ ਦੇ ਵਿੱਚ ਉਹ ਕਲੋਨੀ ਹੈ। ਜੇ ਕੋਈ ਗਿਆ ਹੋਵੇ 40-42 ਦੇ ਸੈਕਟਰ ਦੇ ਨੇੜੇ ਤੋਂ ਆਮ ਬਹੁਤ ਦੂਰੋਂ ਦਿਖ ਪੈਂਦੀ ਹੈ। 8 ਕਿੱਲਿਆਂ ਦੇ ਵਿੱਚ ਉਹ ਆਰਜ਼ੀ ਘਰ ਜਿਹੜੇ ਬਣਾ ਕੇ ਉੱਥੇ ਲੋਕ ਸੈਂਕੜੇ ਪਰਿਵਾਰ ਜਿਹੜੇ ਰਹਿੰਦੇ ਸਨ, ਉਹਨਾਂ ਤੇ ਅੱਜ ਤੜਕੇ ਪਾਓ ਫਟਾਲੇ ਦੇ ਨਾਲ ਹੀ ਬਲਡੋਜ਼ਰ ਚੱਲ ਗਿਆ। ਤਰਕ ਇਹੀ ਦਿੱਤਾ ਗਿਆ ਕਿ ਸਮਾਰਟ ਸਿਟੀ ਬਣ ਜਾ ਰਿਹਾ ਚੰਡੀਗੜ੍ਹ ਤੇ ਇਹਦੇ 'ਚ ਸਲਮ ਏਰੀਆ ਜਿਹੜਾ ਨਹੀਂ ਹੋ ਸਕਦਾ। ਇਹ ਨਹੀਂ, ਇੱਕ ਜਿਹੜੀ ਹੁਣ ਰਹਿ ਗਈ ਹੈ ਬਸਤੀ 4 ਨੰਬਰ ਕਲੋਨੀ ਨੂੰ ਕਹਿੰਦੇ ਆ, ਉਹਦੀ ਵੀ ਵਾਰੀ ਕਹਿੰਦੇ ਆਈ ਲਓ, ਉਹ ਵੀ ਨਹੀਂ ਛੱਡਦੇ, ਉਹਦੇ ਤੇ ਵੀ ਬਲਡੋਜ਼ਰ ਚੱਲੇਗਾ। ਦੇਖੋ ਸਮਾਰਟ ਸਿਟੀ ਹੈ ਜਿਹੜੀ, ਜੇ ਸਮਾਰਟ ਸਿਟੀ ਗਰੀਬਾਂ ਦੇ ਆਸ਼ਿਆਨੇ ਉਜਾੜ ਕੇ ਬਣਾਉਣੀ ਹੈ ਤਾਂ ਫਿਰ ਉਹਦੇ ਨਾਲੋਂ ਸਮਾਰਟ ਸਿਟੀ ਸਾਨੂੰ ਬਣਾਈ ਦੱਖ ਨਹੀਂ ਦਿੰਦੀ, ਸਾਨੂੰ ਚੰਗੀ ਨਹੀਂ ਜਾਪਦੀ। ਜੇ ਅਸੀਂ ਕਿਸੇ ਨੂੰ ਛੱਤ ਦੇ ਨਹੀਂ ਸਕਦੇ, ਉਲਟਾ ਜਿਹੜੇ ਉਹਨੇ ਤਿਨਕੇ ਜੋੜੇ ਆ ਅਸੀਂ ਉਹ ਵੀ ਤੂਫਾਨ ਬਣ ਕੇ ਖੰਡਾ ਦਈਏ, ਤੇ ਫਿਰ ਇਹ ਵਿਕਾਸ ਨਹੀਂ, ਇਹ ਤਾਂ ਵਿਨਾਸ਼ ਹੈ ਨਾ। ਕਿ ਇਹਨਾਂ ਲੋਕਾਂ ਲਈ ਪਹਿਲਾਂ ਘੱਟੋ ਘੱਟ ਅਸਥਾਈ ਪ੍ਰਬੰਧ ਤੇ ਹੋਣਾ ਚਾਹੀਦਾ ਸੀਗਾ। ਹੋ ਸਕਦਾ ਨੋਟਿਸ ਵੀ ਭੇਜੇ ਗਏ ਹੁਣ, ਸਭ ਕੁਛ ਕੀਤਾ ਹੋਵੇ, ਪਰ ਇਹਨਾਂ ਲਈ ਪ੍ਰਬੰਧ ਤੇ ਹੋਣਾ ਚਾਹੀਦਾ ਸੀ। ਅਰਵਿੰਦ ਕੇਜਰੀਵਾਲ ਦੇ ਉੱਥੇ ਦਿੱਲੀ 'ਚ ਇਸ ਤਰ੍ਹਾਂ ਹੋਇਆ ਸੀ ਤੇ ਸਾਰਿਆਂ ਨੇ ਘੇਰ ਲਿਆ ਸੀ ਅਰਵਿੰਦ ਕੇਜਰੀਵਾਲ ਨੂੰ, ਖੜੇ ਪੈਰ ਉਹਨਾਂ ਨੂੰ ਪ੍ਰਬੰਧ ਕਰਨਾ ਪਿਆ ਸੀ। ਬਾਅਦ ਦੇ ਵਿੱਚ ਉਹ ਜਿਹੜੀ ਢੁਆਈ ਸੀਗੀ ਉਹ ਰੋਕਣੀ ਵੀ ਪਈ। ਪਰ ਇੱਥੇ ਸਾਰੇ ਕਹਿੰਦੇ ਜੀ ਸਮਾਰਟ ਸਿਟੀ ਬਣਨੀ ਚਾਹੀਦੀ ਹੈ, ਕੋਈ ਨਹੀਂ ਬੋਲਦਾ ਗਰੀਬਾਂ ਦੇ ਹੱਕ 'ਚ, ਪਰ ਸਮਾਰਟ ਸਿਟੀ, ਉਸ ਸਮਾਰਟ ਸਿਟੀ ਨੂੰ ਅਸੀਂ ਸਮਾਰਟ ਸਿਟੀ ਕਿਵੇਂ ਕਹਿ ਸਕਦੇ ਹਾਂ ਜਿਹਦੇ 'ਚ ਗਰੀਬਾਂ ਲਈ ਥਾਂ ਹੀ ਨਹੀਂ, ਜਿਹਦੇ 'ਚ ਗਰੀਬਾਂ ਲਈ ਕੋਈ ਸਹੂਲਤ ਹੀ ਨਹੀਂ, ਉਹਨੂੰ ਸਮਾਰਟ ਸਿਟੀ ਨਹੀਂ। ਅਸੀਂ ਨੇਤਾਵਾਂ ਦੀ ਸਮਾਰਟਨੈਸ ਕਹਿ ਸਕਦੇ ਹਾਂ ਕਿ ਜਦੋਂ ਬਾਹਰਲੇ ਮੁਲਕਾਂ ਵਾਲੇ ਆਉਣ, ਇਹ 2-4 ਸ਼ਹਿਰ 8-10 ਸ਼ਹਿਰ ਉਹਨਾਂ ਨੂੰ ਘੁਮਾ ਕੇ ਦਿਖਾ ਦੇਣ, ਵੇਖੋ ਜੀ ਇੰਡੀਆ ਸ਼ਾਈਨ ਕਰ ਗਿਆ। ਪਰ ਇੰਡੀਆ ਸ਼ਾਈਨ ਨਹੀਂ ਕੀਤਾ। ਇੰਡੀਆ ਨੇ ਜਿਹੜੇ ਦੂਸਰੇ ਅਸਲ ਇੰਡੀਅਨ ਨੇ ਉਹਨਾਂ ਨੂੰ ਸਵੀਪ ਕੀਤਾ, ਉਹਨਾਂ ਨੂੰ ਉੱਥੋਂ ਹੁੰਝਿਆ। ਤਾਂ ਇਹ ਜਿਹੜੇ ਹੁੰਝੇ ਲੋਕ ਆ, ਇਹਨਾਂ ਲਈ ਬਦਲਵਾਂ ਪ੍ਰਬੰਧ ਕਰਨਾ ਚਾਹੀਦਾ ਸੀ ਔਰ ਪਹਿਲਾਂ ਹੋਣਾ ਚਾਹੀਦਾ ਸੀ, ਕਿਉਂਕਿ ਬਹੁਤ ਸਾਰੀ ਆਬਾਦੀ ਹੈ ਜਿਨ੍ਹਾਂ ਨੂੰ ਹਾਲੇ ਤੱਕ ਛੱਤ ਨਹੀਂ ਮਿਲੀ, ਰੋਟੀ ਨਹੀਂ ਮਿਲਦੀ,
ਕੱਪੜਾ ਨਹੀਂ ਹੈ। ਇੱਥੋਂ ਤੱਕ ਕਿ ਸਿਰ ਦੁਖੇ, ਸਿਰ ਦੁਖਣ ਦੀ ਗੋਲੀ ਲੈਣ ਦੀ ਔਕਾਤ ਨਹੀਂ ਉਹਨਾਂ ਦੀ। ਕਰੋੜਾਂ ਲੋਕ ਇਹੋ ਜਿਹੇ ਆ। ਕਿਹਦੀ ਬਦੌਲਤ ਨੇ ਤੇ ਜ਼ਿੰਮੇਵਾਰੀ ਕਿਹਦੀ ਹੈ ਉਹ ਇਹਨਾਂ ਨੂੰ ਬਖੂਬੀ ਪਤਾ, ਸਾਰੇ ਜਾਣਦੇ ਆ ਕਿ ਇਹਨਾਂ ਦਾ ਸਰਕਾਰ ਦਾ ਹੀ ਇਹ ਜ਼ਿੰਮਾ ਹੈ। ਪਰ ਅਫਸੋਸ ਸਰਕਾਰ ਉਹ ਜ਼ਿੰਮੇਵਾਰੀਆਂ ਨਿਭਾਉਣ ਦੀ ਥਾਂ ਤੇ ਉਹ ਗਰੀਬਾਂ ਨੂੰ ਹੀ ਹਟਾ ਰਹੀ ਹੈ, ਗਰੀਬੀ ਨੂੰ ਨਹੀਂ। ਜੀ 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 ਅੱਤਵਾਦੀ ਲਿਖਣ ਤੇ ਸ਼੍ਰੋਮਣੀ ਕਮੇਟੀ ਭਗਤ ਸਿੰਘ ਦੇ ਹੱਕ 'ਚ ਡਟੀ। ਇਹ ਤੇ ਕਹਿੰਦੇ ਆ ਜੀ ਕਿ ਸਹਿਜਧਾਰੀਆਂ ਨੂੰ ਅਸੀਂ ਵੋਟ ਨਹੀਂ ਪਾਉਣ ਦੇਣੀ। ਭਗਤ ਸਿੰਘ ਤੇ ਨਾਸਤਕ ਸੀਗਾ। ਭਗਤ ਸਿੰਘ ਤੇ ਤਾਂ ਬਹੁਤ ਵੱਡਾ ਇਹ ਵਿਵਾਦ ਆ ਕਿ ਭਗਤ ਸਿੰਘ ਨਾਸਤਕ ਸੀ, ਉਹਨੂੰ ਕੁਛ ਹਿੱਸਾ ਇਹ ਕਹਿੰਦਾ ਹੈ ਜੀ ਕਿ ਉਹ ਵਾਪਸ ਅੰਤਲੇ ਸਮੇਂ 'ਚ ਵਾਪਸ ਸਿੱਖੀ 'ਚ ਆ ਗਿਆ ਸੀ। ਪਰ ਜੋ ਅੱਜ ਬਹੁਲਤਾ ਮੰਨਦੀ ਹੈ ਉਹ ਇਹ ਹੈ ਕਿ ਭਗਤ ਸਿੰਘ ਨਾਸਤਕ ਸੀ। ਪਰ ਫਿਰ ਵੀ ਅੱਜ ਸ਼੍ਰੋਮਣੀ ਕਮੇਟੀ ਉਹਦੇ ਹੱਕ 'ਚ ਆ ਗਈ ਹੈ ਤਾਂ ਸਾਨੂੰ ਮੰਨਣਾ ਪਵੇਗਾ ਕਿ ਸ਼੍ਰੋਮਣੀ ਕਮੇਟੀ ਬਹੁਤ ਵਧੀਆ ਕੰਮ ਕਰਦੀ ਪਈ ਹੈ ਕਿ ਜਦੋਂ ਵੀ ਕੋਈ ਮੁੱਦਾ ਉੱਠਦਾ ਨਾਲ ਦੀ ਨਾਲ ਉਹ ਸਟੈਂਡ ਲੈਂਦੇ ਆ। ਕੱਲ ਆਪਾਂ ਗੱਲ ਕਰਦੇ ਪਏ ਸੀ ਕਿ ਪਾਕਿਸਤਾਨ ਦੇ ਵਿੱਚ ਬਾਬੇ ਕੇ ਬੇਰ ਗੁਰਦੁਆਰੇ ਦੀ ਕੰਧ ਤੇ ਕਲਮਾ ਲਿਖਿਆ ਇਹਨਾਂ ਨੇ, ਇੱਥੋਂ ਬਿਆਨ ਦਾ ਗੋਲਾ ਦਾਗਿਆ ਤੇ ਅਸਰ ਵੀ ਹੋਇਆ। ਪਰਸੋਂ ਸੀਗੇ ਜਨਤਕ ਫਾਈਲਾਂ ਕਰਾ ਰਹੇ ਸੀਗੇ ਕਿ ਦਰਬਾਰ ਸਾਹਿਬ ਹਮਲੇ ਦੀਆਂ ਫਾਈਲਾਂ ਜਨਤਕ ਕਰ ਦਿਓ। ਇਸ ਤੋਂ ਪਹਿਲਾਂ ਕਿ ਲੜੀਵਾਰ ਇਹ ਬਿਆਨ ਆ ਰਹੇ ਆ। ਠੀਕ ਆ ਕਿ ਭਗਤ ਸਿੰਘ ਕੌਮੀ ਹੀਰੋ ਆ, ਕੋਈ ਵੀ ਉਹਦੇ ਹੱਕ 'ਚ ਇਸ ਦੇਸ਼ ਦੀ ਖੂਬਸੂਰਤੀ ਹੈ ਕਿ ਕੋਈ ਵੀ ਆਲੋਚਨਾ ਕਰ ਸਕਦਾ, ਉਹ ਵੀ ਹੱਕ ਰੱਖਦਾ। ਭਗਤ ਸਿੰਘ ਦੀ ਵਿਚਾਰਧਾਰਾ ਦੀ, ਭਗਤ ਸਿੰਘ ਦੇ ਖਿਆਲਾਤਾਂ ਦੀ ਆਲੋਚਨਾ ਵੀ ਹੋ ਸਕਦੀ ਹੈ, ਉਹ ਵੀ ਖੋਲਿਆ। ਪਰ ਮਸਲਾ ਇੱਥੇ ਇਹ ਹੈ ਕਿ ਭਗਤ ਸਿੰਘ ਦੀ ਜਿਹੜੀ ਇਹ ਕਿਤਾਬ ਸੀ 1990 ਤੋਂ ਪੜ੍ਹਾਈ ਜਾਂਦੀ ਸੀ, ਉਦੋਂ ਪਹਿਲਾਂ ਕਿਸੇ ਨੂੰ ਚੇਤਾ ਨਹੀਂ ਆਇਆ, ਨਾ ਕਾਮਰੇਡਾਂ ਨੂੰ, ਨਾ ਕਮੇਟੀ ਵਾਲਿਆਂ ਨੂੰ, ਨਾ ਨੇਤਾਵਾਂ ਨੂੰ, ਕਿਸੇ ਨੂੰ ਇਹ ਨਹੀਂ ਪਤਾ ਲੱਗਿਆ ਕਿ ਉੱਥੇ ਕਿਤਾਬ ਪੜ੍ਹਾਈ ਜਾ ਰਹੀ ਹੈ। ਪਰ ਹੁਣ ਜਦੋਂ ਰੌਲਾ ਪਿਆ, ਹੁਣ ਸਾਰੇ ਹੀ ਭਗਤ ਸਿੰਘ ਨੂੰ ਆਪਣਾ ਕਹਿਣ ਲਈ ਭੱਜ ਪਏ ਆ ਕਿ ਭਗਤ ਸਿੰਘ ਸਾਡਾ, ਅਸੀਂ ਇਹਦੇ ਪਿੱਛੇ ਖੜੇ ਆ। ਪਰ ਪਹਿਲਾਂ ਕੋਈ ਨਹੀਂ। ਖੈਰ, ਇਹ ਕਮੇਟੀ ਠੀਕ ਹੈ, ਸਟੈਂਡ ਲੈਂਦੀ ਹੈ, ਪੱਖ ਲੈਂਦੀ, ਕਿਸੇ ਦੀ ਵੀ ਲੈ ਸਕਦੀ ਹੈ। ਇਹਨਾਂ ਦੇ ਆਪਦੇ ਸੰਵਿਧਾਨਕ ਅਧਿਕਾਰ ਹੈ, ਹੋਣਗੇ, ਵਰਤਨ ਵੀ ਉਹਨਾਂ ਨੂੰ। ਪਰ ਇਹ ਉਸ ਕਿਤਾਬ ਤੇ ਕਿਉਂ ਨਹੀਂ ਬੋਲਦੇ ਜਿਹੜੀ ਕਿਤਾਬ ਕਮੇਟੀ ਨੇ ਛਾਪੀ ਸੀ RSS ਦੇ ਕਹਿਣ ਤੇ, ਜਿਹਦੇ 'ਚ ਇੱਕ ਗੁਰੂ ਨੂੰ ਲੁਟੇਰਾ ਕਿਹਾ ਗਿਆ, ਜਿਹਦੇ 'ਚ ਇੱਕ ਗੁਰੂ ਨੂੰ ਇਹੋ ਜਿਹੇ ਸ਼ਬਦਾਂ ਦੇ ਨਾਲ ਨਵਾਜ਼ਿਆ ਗਿਆ ਕਿ ਅਸੀਂ ਬੋਲ ਨਹੀਂ ਸਕਦੇ। ਉਹ ਕਿਤਾਬ ਬਾਰੇ ਕਿਉਂ ਨਹੀਂ ਬੋਲਦੇ? ਉਹਦਾ ਕਿਉਂ ਨਹੀਂ ਵਿਰੋਧ ਕਰਦੇ? ਕਿਹਨੇ ਛਪਵਾਈ ਸੀ? ਕਿਹਨੇ ਉਹ ਪ੍ਰਕਾਸ਼ਿਤ ਕਰ ਦਿੱਤੀ? ਉਹ ਕਿਤਾਬ ਬਾਰੇ ਕਿਉਂ ਨਹੀਂ ਬੋਲਦੇ? ਅਵਤਾਰ ਸਿੰਘ ਮਕੜੂ ਜੀ, ਗੁਰੂ ਪਾਤਸ਼ਾਹੀ ਛੇਵੀਂ, ਗੁਰੂ ਬਿਲਾਸ ਪਾਤਸ਼ਾਹੀ ਛੇਵੀਂ, ਉਹ ਕਿਤਾਬ ਕਿੱਥੋਂ ਆਈ ਸੀ? ਕਿਹਨੇ ਛਪਵਾਈ ਸੀ? ਕਿੱਧਰ ਗਈ? ਉਹਦੇ ਬਾਰੇ ਅਵਤਾਰ ਸਿੰਘ ਮੱਕੜ ਨੇ ਕਦੇ ਨਹੀਂ ਕਿਹਾ। ਜੀ 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 ਅਗਲੀ ਆਪਾਂ ਗੱਲ ਕਰੀਏ ਵੀ ਇੱਕ ਹੋਰ ਹਵਾਲਾਤੀ ਪੁਲਿਸ ਦੇ ਹੱਥਾਂ 'ਚੋਂ ਹੋਇਆ ਫਰਾਰ। ਜਦੋਂ ਇਹੋ ਜਿਹੀ ਖਬਰ ਆਉਂਦੀ ਹੈ ਜੀ ਤੇ ਇੱਕ ਸ਼ੁਕਰ ਮਨਾਈ ਦਾ ਕਿ ਉਹ ਘੱਟੋ ਘੱਟ ਪੁਲਿਸ ਵਾਲੇ ਤਾਂ ਉੱਥੇ ਛੱਡ ਗਏ। ਸ਼ੁਕਰ ਕਰੋ ਪੁਲਿਸ ਵਾਲੇ ਨਾਲ ਨਹੀਂ ਲੈ ਗਏ। ਇੰਨਾ ਆਪਾਂ ਉਹਨਾਂ ਨੂੰ ਫਰਾਕ ਦਿਲ ਕਹਿ ਸਕਦੇ ਹਾਂ ਕਿ ਉਹ ਪੁਲਿਸ ਵਾਲੇ ਨਹੀਂ ਲੈ ਜਾਂਦੇ, ਨਹੀਂ ਤਾਂ ਹੱਥ ਕੜੀ ਵੀ ਲੈ ਜਾਂਦੇ ਆ। ਉਹ ਜੋ ਹੁੰਦਾ ਉਹਨਾਂ ਦੇ ਕੋਲ ਸਾਜੋ ਸਮਾਨ ਉਹ ਵੀ ਲੈ ਜਾਂਦੇ ਆ, ਪਰ ਪੁਲਿਸ ਵਾਲਿਆਂ ਨੂੰ ਨਹੀਂ ਲੈ ਜਾਂਦੇ। ਸ਼ਾਇਦ ਉਹਨਾਂ ਨੂੰ ਪਤਾ ਕਿ ਨਾ ਕੰਮ ਨਹੀਂ ਆਉਣਾ, ਕਿਸੇ ਕੰਮ ਖਰਾਬ ਹੀ ਕਰਨਗੇ। ਇਹ ਘਟਨਾਵਾਂ ਜਿਹੜੀਆਂ ਮੱਸਿਆ ਨਹੀਂ ਆਉਂਦੀ, ਉਦੋਂ ਪਹਿਲਾਂ 2-3 ਘਟਨਾਵਾਂ ਇਹੋ ਜਿਹੀਆਂ ਪੰਜਾਬ 'ਚ ਵਾਪਰ ਜਾਂਦੀਆਂ। ਕਈ ਥਾਈਂ ਤੇ ਪੁਲਿਸ ਵਾਲਿਆਂ ਨੂੰ ਕੁੱਟ ਕੇ ਚਲੇ ਗਏ, ਕੁੱਟ ਕੇ ਪੁਲਿਸ ਵਾਲਿਆਂ ਤੋਂ ਭੱਜ ਗਏ। ਪੁਲਿਸ ਵਾਲੇ ਕੀ ਕਰ ਸਕਦੇ ਆ? ਅੱਜ ਜਿਹੜੀ ਇਹ ਘਟਨਾ ਵਾਪਰੀ ਹੈ, ਇਹ ਅੰਮ੍ਰਿਤਸਰ ਦੇ ਵਿੱਚ ਵਾਪਰੀ ਹੈ। ਕਪੂਰਥਲਾ ਜੇਲ੍ਹ ਤੋਂ ਇੱਥੇ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ੀ ਤੇ ਲਿਆਂਦੇ ਸੀ ਹਵਾਲਾਤੀ। ਉਹਨਾਂ 'ਚੋਂ ਇੱਕ ਤੇ ਭੱਜ ਗਿਆ, ਇੱਕ ਨੂੰ ਇਹਨਾਂ ਨੇ ਨਹੀਂ ਭੱਜਣ ਦਿੱਤਾ। ਜਦੋਂ ਪੇਸ਼ੀ ਭੁਗਤਾ ਕੇ ਲਿਆ ਰਹੇ ਸੀ, 4 ਮੁਲਾਜ਼ਮ ਸੀ, 2 ਕੈਦੀ ਸਨ। ਉੱਥੋਂ ਜਦੋਂ ਬਾਹਰ ਨਿਕਲੇ, ਆਟੋ 'ਚ ਬਹਿਣ ਲੱਗੇ ਤੇ ਉਹਦੇ ਨਾਲ ਦੇ ਆਤੰਕੀ ਉਸ ਕੈਦੀ ਦੇ, ਜਿਹਦਾ ਨਾਮ ਲਵਪ੍ਰੀਤ ਸਿੰਘ ਸੀ, ਉਹਨਾਂ ਨੇ ਇਹਨਾਂ ਦੀਆਂ ਅੱਖਾਂ 'ਚ ਸਪਰੇਅ ਛਿੜਕੀ। ਉਸ ਤੋਂ ਬਾਅਦ ਇਹਨਾਂ ਨੂੰ ਕੁਛ ਨਹੀਂ ਦਿਸਿਆ, ਅੰਨੇ ਬੋਲੇ ਹੋ ਗਏ। ਉਹ ਆਰਾਮ ਦੇ ਨਾਲ ਕੈਦੀ ਹੈ ਜਿਹੜਾ ਭੱਜ ਗਿਆ। ਇੱਕ ਹੈ ਜਿਹੜਾ ਉਹਨੇ ਪਤਾ ਨਹੀਂ ਕੋਸ਼ਿਸ਼ ਕੀਤੀ ਹੈ ਜਾਂ ਉਹਨੂੰ ਰਹਿਮ ਆ ਗਿਆ, ਉਹ ਉੱਥੇ ਖੜਾ ਰਿਹਾ, ਜਾਂ ਇਹਨਾਂ ਨੇ ਫੜ ਲਿਆ, ਉਹ ਭੱਜਣੋਂ ਬਚ ਗਿਆ। ਜਾਨੀ ਦੂਸਰਾ ਜਿਹੜਾ ਬੜੇ ਆਰਾਮ ਦੇ ਨਾਲ ਪਰੇ ਬਾਜ਼ਾਰ 'ਚੋਂ ਭੱਜ ਗਿਆ। ਹੁਣ ਇਹ ਹਾਲਾਤ ਨੇ, ਦੇਖੀਏ ਤਾਂ ਪੁਲਿਸ ਕਿਸੇ ਵੀ ਘਟਨਾ ਤੋਂ ਸਬਕ ਨਹੀਂ ਲੈ ਰਹੀ। ਵੱਡੇ ਵੱਡੇ ਗੈਂਗਸਟਰ ਬੰਬੀਹਾ
ਲਾਰੈਂਸ ਬਿਸ਼ਨੋਈ, ਇਹ ਸਾਰੇ ਪੁਲਿਸ ਹਿਰਾਸਤ ਚ ਭੱਜੇ। ਇੱਥੋਂ ਤੱਕ ਕਿ ਸੁੱਖਾ ਕਾਲਮਾ ਵੀ ਇੱਕ ਵਾਰੀ ਪਹਿਲਾਂ ਭੱਜਿਆ ਹੋਇਆ ਸੀ, ਮਰਨ ਤੋਂ ਪਹਿਲਾਂ ਸੁੱਖਾ ਕਾਲਮਾ ਵੀ ਭਜਾਇਆ ਗਿਆ ਸੀ ਪੁਲਿਸ ਹਿਰਾਸਤ ਚੋਂ। ਪਰ ਕਿਸੇ ਵੀ ਘਟਨਾ ਤੋਂ ਬਾਅਦ ਪੁਲਿਸ ਨੇ ਇਹਨਾਂ ਪ੍ਰਬੰਧਾਂ ਨੂੰ ਸੁਚਾਰੂ ਨਹੀਂ ਕੀਤਾ। ਹਰੇਕ ਥਾਂ ਊਣਤਾਈਆਂ ਆਉਂਦੀਆਂ। ਦੇਖੋ ਆਟੋ ਤੇ ਕੈਦੀ ਨੂੰ, ਔਰ ਉਹ ਵੀ ਨਿਹੱਥੇ ਪੁਲਿਸ ਮੁਲਾਜ਼ਮ, 4 ਨਿਹੱਥੇ ਪੁਲਿਸ ਮੁਲਾਜ਼ਮ, ਤੇ ਇਹ ਤੇ ਆਪਾਂ ਕਹਿ ਸਕਦੇ ਆ ਨਾ ਕਿ ਇਹ ਤੇ ਆਪ ਹੀ ਸ਼ੇਰ ਦੇ ਸਾਹਮਣੇ ਮਾਸ ਰੱਖਣ ਵਾਲੀ ਗੱਲ ਹੈ ਕਿ ਭਾਈ ਆ ਦੰਦੀ ਵੱਢ ਲਾ। ਸੋ ਇਹ ਸਾਰਾ ਕੁਛ ਹੈ ਜਿਹੜਾ ਇਹ ਤਾਂ ਹੀ ਰੁਕਣਾ ਜੇ ਪ੍ਰਬੰਧਾਂ 'ਚ ਜਿਹੜੀਆਂ ਇਹ ਮੋਰੀਆਂ ਨੇ, ਇਹ ਖੱਪੇ ਆ, ਇਹਨਾਂ ਨੂੰ ਬੰਦ ਕੀਤਾ ਜਾਵੇ। ਨਹੀਂ ਤੇ ਫਿਰ ਇਹ ਹੋ ਸਕਦਾ ਕਿਉਂਕਿ 2-3 ਦਾ ਠੇਕਾ ਜਿਹੜਾ ਉਹ ਇਹਨਾਂ ਵਰਗਿਆਂ ਨੂੰ ਦੇ ਦਿੱਤਾ ਜਾਵੇ, ਤੇ ਜਾਂ ਪੁਲਿਸ ਦੇ ਪ੍ਰਬੰਧ ਹੈ ਜਿਹੜੇ ਉਹ ਚੱਕਾ ਚੌਬੰਦ ਕਰ ਲਏ ਜਾਣ। ਤੇ ਜਾਂ ਫਿਰ ਇੱਕ ਹੋਰ ਹਿੱਲਾ ਹੈਗਾ, ਹੁਣ ਜੱਜਾਂ ਦੀ ਮੰਨ ਲਈ ਜਾਵੇ ਕਿ ਭਾਈ ਇੱਥੋਂ ਅਸੀਂ ਜੇਲ੍ਹ ਦੇ ਵਿੱਚ ਤੁਹਾਡੇ ਕੋਲ ਲਿਆ ਨਹੀਂ ਸਕਦੇ, ਕਿਰਪਾ ਕਰਕੇ ਹੁਣ ਤੁਸੀਂ ਰਹਿਮ ਨੂੰ ਕਰਮ ਕਰੋ, ਤੁਸੀਂ ਜੇਲ੍ਹ ਚ ਆ ਜਾਇਆ ਕਰੋ, ਇੱਥੇ ਤਰੀਕ ਦੇ ਜਾਇਆ ਕਰੋ। ਜੀ ਜੀ। ਤੇ ਜਾਂਦੇ ਜਾਂਦੇ ਅਖੀਰਲੀ ਗੱਲ ਕਰਦੇ ਆ, ਪਟਿਆਲੇ ਜ਼ਿਲ੍ਹੇ ਦੇ ਵਿੱਚ ਇੱਕ ਵਾਰ ਫਿਰ ਹੋਈ ਗੁਰਬਾਣੀ ਦੀ ਬੇਅਦਬੀ। ਇਹ ਬੜੀ ਮੰਦਭਾਗੀ ਖਬਰ ਆਈ ਹੈ ਜੀ। ਥੋੜਾ ਟਿਕਾ ਹੋਇਆ ਸੀਗਾ, ਇਹੋ ਜਿਹੀਆਂ ਖਬਰਾਂ ਜਿਹੜੀਆਂ ਨਹੀਂ ਸਨ ਆਈਆਂ ਪਿਛਲੇ ਕੁਛ ਹਫ਼ਤਿਆਂ ਤੋਂ, ਪਰ ਅੱਜ ਅਚਾਨਕ 2 ਖਬਰਾਂ ਆਈਆਂ ਨੇ। ਇੱਕ ਜੀਰੇ ਦੇ ਨਾਲ ਕੋਈ ਫੱਤੂ ਬਹਿ ਗਿਆ, ਉੱਥੋਂ ਦੀ ਘਟਨਾ ਜਿੱਥੇ 9 ਸਰੂਪ ਹੈ ਜਿਹੜੇ ਅਗਨ ਭੇਟ ਹੋ ਗਏ ਸ਼ਾਰਟ ਸਰਕਟ ਕਰਕੇ। ਦੂਸਰੀ ਘਟਨਾ ਇਹ ਹੈ ਜਿਹੜੀ ਨਾਭਾ ਦੇ ਪਿੰਡ ਕਕਰਾਲਾ ਦੀ ਹੈ, ਜਿੱਥੇ ਇੱਕ ਸ਼ਰਾਬੀ ਨੇ ਅੰਦਰ ਵੜ ਕੇ, ਜੋ ਦਰਬਾਰ ਸਾਹਿਬ ਸੀਗਾ ਉਹਦੇ ਅੰਦਰ ਵੜ ਕੇ ਸ਼ਬਦਾਰਥ ਤੇ ਹੋਰ ਪੋਥੀਆਂ ਸੀਗੀਆਂ ਜਿਹੜੀਆਂ ਉਹ ਉਹਨਾਂ ਦੀ ਬੇਹਰਮਤੀ ਕਰ ਦਿੱਤੀ। ਫਾੜ ਕੇ ਜਿਹੜੇ ਅੰਗ ਸੀਗੇ ਉਹਨੇ ਗਲੀ 'ਚ ਖਿਲਾਰ ਦਿੱਤੇ। ਹਾਲਾਂਕਿ ਬਾਅਦ ਦੇ ਵਿੱਚ ਉਹਨੂੰ ਫੜ ਲਿਆ ਗਿਆ, ਪਿੰਡ ਦਾ ਹੀ ਸੀਗਾ, ਉਹਨੂੰ ਕੁੱਟਿਆ ਵੀ ਗਿਆ। ਫਿਰ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਉਹਨੂੰ ਭੇਜ ਦਿੱਤਾ ਗਿਆ, ਪੁਲਿਸ ਹਿਰਾਸਤ 'ਚ ਭੇਜ ਦਿੱਤਾ ਗਿਆ। ਪਰ ਸਵਾਲ ਇਹ ਉੱਠਦਾ ਕਿ ਜਿਹੜਾ ਇੱਥੋਂ ਦਾ ਪ੍ਰਬੰਧ ਹੈ ਗੁਰਦੁਆਰਿਆਂ ਦਾ, ਉਹ ਕਿਉਂ ਨਹੀਂ ਇਹੋ ਜਿਹਾ ਕੀਤਾ ਜਾਂਦਾ ਕਿ ਘੱਟੋ ਘੱਟ ਇੱਕ ਬੰਦੇ ਦੀ ਮੌਜੂਦਗੀ ਹੈ ਜਿਹੜੀ ਹਰ ਸਮੇਂ ਰਹੇ, ਕਿਉਂਕਿ ਸਮਾਂ ਬੜਾ ਨਾਜ਼ੁਕ ਹੈ। ਉਹ ਜਿਹੜੇ ਸਾਡੇ ਜਥੇਦਾਰ ਤੇ ਸਾਡੇ ਜਿਹੜੇ ਕਮੇਟੀ ਪ੍ਰਧਾਨ ਹੈ ਉਹ ਮੀਟਿੰਗ ਕਰ ਛੱਡਦੇ। ਪਹਿਲੀ ਗੱਲ ਤੇ ਉਹ ਇਕੱਠੇ ਹੁੰਦੇ ਹੀ ਨਹੀਂ, ਅੱਡੋ ਅੱਡ ਮੀਟਿੰਗਾਂ ਕਰਦੇ। ਜੇ ਕਰ ਵੀ ਲੈਣ ਤੇ ਆਖ ਦਿੰਦੇ CCTV ਕੈਮਰੇ ਲਾਓ, CCTV ਕੈਮਰੇ ਲਾਓ। CCTV ਕੈਮਰੇ ਲੱਗ ਜਾਣਗੇ, ਪਰ ਇਹੋ ਜਿਹੇ ਸ਼ਰਾਬੀ ਥੋੜ੍ਹੀ ਉਹਨਾਂ ਦੀ ਪਰਵਾਹ ਕਰਦੇ ਆ। ਇਹੋ ਜਿਹਾ ਮਾਨਸਿਕ ਰੋਗੀ ਹੈ ਜਿਹੜਾ, ਉਹ ਥੋੜ੍ਹੀ ਦੇਖਦਾ CCTV ਕੈਮਰਾ। ਤੇ ਉਹਦੇ ਨਾਲੋਂ ਇਹ ਹੈ ਕਿ ਥੋੜ੍ਹਾ ਜਿਹਾ ਨੇਮਬੱਧ ਕੀਤਾ ਜਾਵੇ। ਜੋ ਗ੍ਰੰਥੀ ਸਿੰਘ ਨੇ, ਜੋ ਗੁਰੂ ਘਰ ਦੇ ਵਜ਼ੀਰ ਨੇ, ਥੋੜ੍ਹਾ ਜਿਹਾ ਉਹਨਾਂ ਨੂੰ, ਬੇਸ਼ੱਕ ਉਹਨਾਂ ਦੀਆਂ ਜਿਹੜੀਆਂ, ਕਿਉਂਕਿ ਉਹਨਾਂ ਦੀਆਂ ਜ਼ਰੂਰਤਾਂ ਨੇ। ਕਈ ਮੈਂ ਪਾਠੀ ਸਿੰਘ ਦੇਖੇ ਜਿਹੜੇ ਵਿਚਾਰੇ ਪਹਿਲਾਂ ਗੁਰਦੁਆਰੇ ਆਪਣਾ ਨਿਭਾਉਂਦੇ ਆ ਫਰਜ਼ ਕਰਤੱਵ, ਤੇ ਬਾਅਦ ਦੇ ਵਿੱਚ ਨਾਲ ਦਿਹਾੜੀ ਧੱਪਾ ਕਰਦੇ ਆ, ਕਿਉਂਕਿ ਪੂਰੀ ਨਹੀਂ ਪੈਂਦੀ। ਹਰੇਕ ਥਾਂ ਇਹ ਨਹੀਂ ਕਿ ਗੋਲਕਾ ਫੁੱਲ ਹੋਣ ਕਮੇਟੀਆਂ ਵਾਂਗੂ, ਕਈ ਥਾਈਂ ਚੜਾਵਾ ਬਹੁਤ ਘੱਟ ਹੁੰਦਾ, ਤਾਂ ਉਹਦੇ ਲਈ ਵੀ ਅੱਗੇ ਕਮੇਟੀਆਂ ਬਣੀਆਂ ਹੁੰਦੀਆਂ। ਤਾਂ ਭਾਵੇਂ ਬੇਸ਼ੱਕ ਇੱਕ ਮਿਨੀਮਮ ਜਿਹੜਾ ਉਹਨਾਂ ਦਾ ਉਜਰਤ ਦਾ ਢਾਂਚਾ ਉਹ ਤਿਆਰ ਕਰ ਦਿੱਤਾ ਜਾਵੇ ਕਿ ਘੱਟੋ ਘੱਟ ਇੰਨੇ, ਤੇ ਉਹਦੇ ਲਈ ਡਿਊਟੀ ਉਹਨਾਂ ਨੂੰ ਪਾਬੰਦ ਕਰ ਦਿੱਤਾ ਜਾਵੇ ਕਿ ਭਾਈ ਖਿਆਲ ਤੁਸੀਂ ਰੱਖਣਾ, ਜ਼ਿੰਮੇਵਾਰੀ ਤੁਸੀਂ ਉੱਠਣੀ, ਜੋ ਕੋਈ ਘਟਨਾ ਹੋ ਉਹਦੇ ਜਵਾਬ ਦੇ ਤੁਸੀਂ। ਬਿਲਕੁਲ ਜੀ, ਇਹ ਇੱਕ ਜ਼ਰੂਰੀ ਚੀਜ਼ ਆ। ਇੱਦਾਂ ਦੀਆਂ ਜਿਹੜੀਆਂ ਬੇਅਦਬੀਆਂ ਨੂੰ ਰੋਕਣ ਦੇ ਲਈ ਕੋਈ ਨਾ ਕੋਈ ਹਮੇਸ਼ਾ ਗੁਰੂ ਘਰਾਂ ਦੇ ਵਿੱਚ ਮੌਜੂਦ ਹੋਣਾ ਜ਼ਰੂਰੀ ਆ। ਅਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਅਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।